ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਜੇ ਤੇ ਤੁਸੀਂ ਕੰਨ ਵਲੇਟ ਕੇ ਸੌਣ ਦੇ ਆਦੀ ਹੋ ਤੇ ਹਰ ਪਾਸੇ ਸੁੱਖ ਹੀ ਸੁੱਖ ਹੈ, ਸਕੂਨ ਹੀ ਸਕੂਨ ਹੈ। ਤੇ ਜੇ ਤੁਸੀਂ ਅੱਖਾਂ ਖੋਲ ਕੇ ਜੀਣ ਦੇ ਚੱਕਰ ਵਿੱਚੋਂ ਕੰਨ ਖੋਲ ਕੇ ਹਰ ਕਿਸਮ ਦੀਆਂ ਸਾਊਂਡਸ, ਹਰ ਕਿਸਮ ਦੇ ਲਫ਼ਜ਼, ਹਰ ਕਿਸਮ ਦੀਆਂ ਗੱਲਾਂ ਸੁਣਨ ਦੇ ਆਦੀ ਹੋ ਤੇ ਫਿਰ ਤੁਹਾਨੂੰ ਬੇਸਕੂਨੀ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਕਿ ਜਿਸ ਕਿਸਮ ਦੇ ਹਾਲਾਤ ਨੇ ਤੇ ਇਸ ਸ਼ਦੀਦ ਸੈਲਾਬ ਨੇ ਜੋ ਸੂਰਤ ਹਾਲ ਪੈਦਾ ਕਰ ਦਿੱਤੀ ਹੈ, ਉਸ ਸੂਰਤ ਹਾਲ ਦੇ ਬਾਰੇ ਦੇ ਵਿੱਚ ਜੇ ਤੁਸੀਂ ਇੰਟਰਨੈਸ਼ਨਲ ਤਨਜ਼ੀਮਾਂ ਜਿਵੇਂ ਰੈੱਡ ਕਰਾਸ ਵਗੈਰਾ ਨੇ ਜਾਂ ਦੂਜੀਆਂ ਤਨਜ਼ੀਮਾਂ ਨੇ, ਜੇ ਉਹਨਾਂ ਦੇ ਜਾਇਜ਼ੇ ਵੇਖੋ, ਉਹਨਾਂ ਦੀਆਂ ਗੱਲਾਂ ਸੁਣੋ ਤੇ ਬੰਦੇ ਦੇ ਪੈਰਾਂ ਥੱਲੋਂ ਛੂਹ ਕਰਕੇ ਜ਼ਮੀਨ ਨਿਕਲ ਜਾਂਦੀ ਹੈ। ਇਸ ਲਈ ਕਿ ਇਸ ਵੇਲੇ ਸਾਰੇ ਹੀ ਜਿਹੜੇ ਆਲਮੀ ਅਦਾਰੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦਾ ਇਸ ਐਨਵਾਇਰਮੈਂਟਲ ਜਿਹੜੀ ਹੈ ਪਸੂੜੀ ਹੈ ਸੈਲਾਬ ਵਾਲੀ, ਉਹਦੇ ਵਿੱਚ ਕਾਰਬਨ ਦੇ ਅਖਰਾਜ ਵਿੱਚ ਪਾਕਿਸਤਾਨ ਦਾ ਜਿਹੜਾ ਰੋਲ ਹੈ ਉਹ 1% ਵੀ ਨਹੀਂ। ਤੇ ਇਹ ਦੂਜੇ ਤਰੱਕੀ ਯਾਫਤਾ ਸੰਤੀ ਤਰੱਕੀ ਯਾਫਤਾ ਮੁਲਕਾਂ ਦਾ ਕਸੂਰ ਹੈ ਕਿ ਉਹ ਕਾਰਬਨ ਦੇ ਅਖਰਾਜ ਨੂੰ ਇਸ ਹਿਸਾਬ ਨਾਲ ਫੜਾਫੜ ਕਰਕੇ ਸੁੱਟੀ ਜਾਂਦੇ ਨੇ, ਜਿਸ ਪਾਰੂ ਅਸੀਂ ਇਸ ਗਜ਼ਾਈ ਬਹਿਰਾਨ ਦੀ ਆਫਤ ਨੂੰ ਟਾਲ ਸਕੀਏ। ਤੇ ਫਿਰ ਇਹ ਸਮਝ ਲਓ ਕਿ ਅਸੀਂ ਇਸ ਗਜ਼ਾਈ ਬਹਿਰਾਨ ਦੀ ਜਿਹੜੀ ਸ਼ਿੱਦਤ ਆਉਣ ਵਾਲੀ ਹੈ ਅਸੀਂ ਉਸ ਤੋਂ ਨਹੀਂ ਬਚ ਸਕਦੇ। ਹੁਣ ਜੇ ਤੁਸੀਂ ਗੱਲਾਂ ਸੁਣੋ ਪੁਤਲਿਆਂ ਦੀਆਂ, ਕੁਝ ਪੀਸੀ ਵਾਲਿਆਂ ਦੀਆਂ, ਕਿ ਉਹ ਫਰਮਾ ਰਹੇ ਨੇ ਕਿ ਅਸੀਂ ਇਹ ਜਿਹੜਾ ਆਬਿਆਨਾ ਹੈ, ਮਾਲੀਆ ਹੈ ਜਾਂ ਬਾਕੀ ਜਿਹੜੇ ਟੈਕਸਿਸ ਜਿਹੜੇ ਜ਼ਰਾਤ 'ਤੇ ਲੱਗਦੇ ਨੇ ਉਹ ਅਸੀਂ 2 ਸੀਜ਼ਨਾਂ ਲਈ 3 ਸੀਜ਼ਨਾਂ ਲਈ ਅਸੀਂ ਮਾफ़ ਕਰ ਰਹੇ ਹਾਂ, ਕਿਉਂਕਿ ਉਹ ਲੋਕ ਜਿਹੜੇ ਹੜ੍ਹ ਤੋਂ ਮੁਤਾਸਰ ਨੇ ਜਾਂ ਉਹ ਰਕਬੇ ਜਿਹੜੇ ਹੜ੍ਹ ਦੀ ਵਜ੍ਹਾ ਨਾਲ ਤਬਾਹ ਹੋਏ ਨੇ ਉਹ ਇਸ ਕਾਬਲ ਨਹੀਂ ਹਨ ਕਿ ਉਹ 1-2 ਫਸਲਾਂ ਤਾਈਂ ਆਪਣਾ ਮਾਲੀਆ, ਆਬਿਆਨਾ ਜਾਂ ਦੂਜੇ ਜਿਹੜੇ ਜ਼ਰਾਈ ਜਿਹੜੇ ਟੈਕਸਿਸ ਨੇ ਉਹ ਅਦਾ ਕਰ ਸਕਣ। ਹਾਲਾਂਕਿ ਇਹ ਗੱਲ ਜਿਹੜੀ ਹੈ ਇਹ 1-2 ਸੀਜ਼ਨਾਂ ਦੀ ਨਹੀਂ ਹੈ। ਜੇ ਤੁਸੀਂ ਕਿਸੇ ਜ਼ਰਾਈ ਮਾਹਿਰ ਤੋਂ ਪੁੱਛੋ ਤੇ ਉਹਦੇ ਖਿਆਲ ਦੇ ਮੁਤਾਬਕ ਇੱਕ ਪਾਸੇ ਫਾਇਦਾ ਤਾਂ ਇਹ ਹੈ ਕਿ ਹੜ੍ਹ ਦੇ ਨਾਲ ਜੋ ਮਿੱਟੀ ਆਉਂਦੀ ਹੈ ਉਹ ਜੀਓਲੋਜੀਕਲ ਜਿਹੜਾ ਹੈ ਉਹਦੇ ਵਿੱਚ ਜਿੱਥੇ ਜਿੱਥੇ ਹੜ੍ਹ ਦਾ ਪਾਣੀ ਆਇਆ ਉੱਥੇ ਉੱਥੇ ਜ਼ਰਖੇਜ਼ ਮਿੱਟੀ 'ਤੇ ਆ ਗਈ, ਪਰ ਵਾਈ ਬੀਜੀ ਦੇ ਕਾਬਲ ਹੋਣ ਲਈ ਇਹਨਾਂ ਨੂੰ ਕਮ ਅਜ਼ ਕਮ 2 ਤੋਂ 3 ਜਾਂ 4 ਸਾਲ ਚਾਹੀਦੇ ਨੇ। ਫਿਰ ਅਸੀਂ ਇਸ ਕਾਬਲ ਹੋ ਸਕਾਂਗੇ ਕਿ ਅਸੀਂ ਆਪਣੀ ਪੈਦਾਵਾਰ ਵੀ ਦੁੱਗਣੀ ਲੈ ਸਕੀਏ ਤੇ ਅਸੀਂ ਉਹ ਜ਼ਰਾਈ ਜਿਹੜੇ ਸਾਡੇ ਮਸਲੇ ਨੇ ਉਹ ਵੀ ਹੱਲ ਕਰ ਲਈਏ ਤੇ ਗਜ਼ਾਈ ਬਹਿਰਾਨ ਦੀ ਸ਼ਿੱਦਤ ਜਿਹੜੀ ਹੈ ਅਸੀਂ ਉਸ ਤੋਂ ਵੀ ਮਹਿਫੂਜ਼ ਹੋ ਸਕੀਏ। ਲੇਕਿਨ ਜੋ ਮਹਿਸੂਸ ਹੋ ਰਿਹਾ ਹੈ ਇੱਥੇ ਕੁਝ ਨਹੀਂ ਹੋਣਾ। ਸੱਚੀ ਕਹਿ ਰਹੇ ਯਾਰ, ਤੁਸੀਂ ਮੰਨ ਲਓ ਮੇਰੀ ਗੱਲ, ਨਹੀਂ ਮੰਨਦੇ ਤੇ ਫਿਰ ਤੁਸੀਂ ਹਿਸਟਰੀ ਪੜ੍ਹਿਆ ਕਰੋ। 47 ਤੋਂ ਲੈ ਕੇ ਹੁਣ ਤੱਕ ਦੀ ਹਿਸਟਰੀ ਪੜ੍ਹ ਲਓ ਕਿ ਜਦੋਂ ਵੀ ਸੈਲਾਬ ਆਇਆ ਉਸ ਤੋਂ ਬਾਅਦ ਇਹੋ ਗੱਲਾਂ ਹੋਈਆਂ ਨੇ ਕਿ ਇਸ ਹੜ੍ਹ ਪੀੜ ਤੋਂ ਜਿਹੜੇ ਲੋਕ ਮੁਤਾਸਰ ਹੋਏ ਨੇ ਅਸੀਂ ਉਹਦੇ ਲਈ ਇਹ ਕਰ ਰਹੇ ਹਾਂ, ਅਸੀਂ ਉਹਦੇ ਲਈ ਉਹ ਕਰ ਰਹੇ ਹਾਂ। ਲੇਕਿਨ ਅਮਲੀ ਤੌਰ 'ਤੇ ਹੁੰਦਾ ਇਹ ਹੈ ਕਿ ਜਿਨ੍ਹਾਂ ਦੇ ਕੋਠੇ ਢਹਿੰਦੇ ਨੇ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਨੇ, ਜਿਨ੍ਹਾਂ ਦੀਆਂ ਜ਼ਿੰਦਗੀਆਂ ਅਜ਼ਾਬ ਬਣਦੀਆਂ ਨੇ, ਜਿਨ੍ਹਾਂ ਦੇ ਬਾਲ ਉਸ ਅਜ਼ਾਬ ਦੇ ਵਿੱਚ ਮਾਰੇ ਜਾਂਦੇ ਨੇ, ਜਿਨ੍ਹਾਂ ਦੇ ਅੰਗ ਸਾਗ ਇਸ ਸੈਲਾਬ ਪਾਰੂ, ਇਸ ਅਜ਼ਾਬ ਪਾਰੂ, ਇਸ ਕਹਿਰ ਪਾਰੂ ਰੁਲ ਜਾਂਦੇ ਨੇ ਜਾਂ ਇਸ ਦੁਨੀਆ 'ਤੇ ਨਹੀਂ ਰਹਿੰਦੇ, ਤੁਹਾਡਾ ਕੀ ਖਿਆਲ ਹੈ ਕਿ ਉਹ ਜ਼ਖਮ ਸਿਰਫ 1-2 ਫਸਲਾਂ ਜਾਂ 1-2 ਸੀਜ਼ਨ ਵਿੱਚ ਹੀ ਠੀਕ ਹੋ ਜਾਂਦੇ ਨੇ? ਕਿ ਹੁਣ ਇਹ ਦੇਖੋ, ਤੁਸੀਂ ਉਹਨਾਂ ਨੂੰ ਜ਼ਰਾਈ ਟੈਕਸ 'ਤੇ ਮਾफ़ ਕਰਤਾ, ਭਾਵੇਂ 1 ਸੀਜ਼ਨ ਲਈ ਕੀਤਾ ਜਾਂ 2 ਸੀਜ਼ਨ ਲਈ ਕੀਤਾ ਜਾਂ 3 ਸੀਜ਼ਨ ਲਈ ਕੀਤਾ, ਲੇਕਿਨ ਜੋ ਤਬਾਹੀ ਹੋਈ ਹੈ ਉਹਨਾਂ ਨੇ ਸਾਰੀ ਉਮਰ ਖੇਮਾ ਬਸਤੀਆਂ ਵਿੱਚ ਤਾਂ ਨਹੀਂ ਰਹਿਣਾ। ਇਹ ਥੋੜ੍ਹਾ ਹੈ ਕਿ ਜਿਹੜਾ ਪਲਾਸਟਿਕ ਜਿਹੇ ਜਾਂ ਕੈਨਵਸ ਦੇ ਜਿਹੜੇ ਤੰਬੂ ਤੁਸੀਂ ਕੱਢਦੇ ਤੇ ਚਲੋ ਬਈ ਠਗਾ ਠੱਗ
ਪੂਰਾ ਟੱਬਰੀਆ ਦੇ ਵਿੱਚ ਵੜ ਜਾਓ। ਜਿਹੜੇ ਕੋਠੇ, ਜਿਹੜੇ ਘਰ ਬਰਬਾਦ ਹੋਏ ਨੇ, ਜਿਹੜਾ ਲਾਈਫ ਸਟਾਕ ਦਾ ਨੁਕਸਾਨ ਹੋਇਆ ਹੈ, ਜਿੰਨੀਆਂ ਮੱਝਾਂ ਮਰੀਆਂ ਨੇ ਦੁੱਧ ਦੇਣ ਵਾਲੀਆਂ, ਜਿੰਨੇ ਜਨੌਰ ਮਰੇ ਨੇ ਗੋਸ਼ਤ ਵਾਲੇ, ਇਹ ਸਾਰਾ ਕੁਝ ਠੀਕ ਹੁੰਦਿਆਂ ਇੱਕ ਸੀਜ਼ਨ ਨਹੀਂ, 2 ਸੀਜ਼ਨ ਨਹੀਂ, ਬਲਕਿ ਕਈ ਸੀਜ਼ਨ ਲੱਗਣਗੇ। ਫਿਰ ਕਿ ਕਰ ਸਕੀਏ ਦੁਬਾਰਾ ਉਹ ਸਾਰੇ ਮਸਲੇ ਮਸਾਇਲ ਜਿਹੜੇ ਇਸ ਹੜ੍ਹ ਪਰੂ ਪੈਦਾ ਹੋਏ ਨੇ ਉਹ ਦੂਰ ਕਰ ਸਕੀਏ, ਤੇ ਇਸ ਕਾਬਲ ਹੋਈਏ ਕਿ ਅਸੀਂ ਆਪਣੇ ਉਸ ਅਜ਼ਾਬ ਤੋਂ, ਜਿਹੜਾ ਕਿ ਇੱਕ ਗਜ਼ਾਈ ਬਹਿਰਾਨ ਦੀ ਸ਼ਕਲ ਦੇ ਵਿੱਚ ਮੂੰਹ ਫੁੱਟ ਕੇ ਠਾ ਕਰਕੇ ਆ ਰਿਹਾ ਹੈ, ਮਹਿਫੂਜ਼ ਹੋ ਸਕੀਏ। ਗੱਲਾਂ ਜਿਹੜੀਆਂ ਉਹ ਸਿਰਫ ਲਫ਼ਜ਼ ਜਿਹੜੇ ਨੇ ਉਹ ਗੱਲਾਂ ਦਾ ਢਿੱਡ ਭਰ ਸਕਦੇ ਨੇ, ਪਰ ਗੱਲਾਂ ਵੀ ਜਿਹੜੀਆਂ ਨੇ ਉਹ ਅਮਲੀ ਤੌਰ 'ਤੇ ਕੁਝ ਨਹੀਂ ਕਰ ਸਕਦੀਆਂ, ਜਦ ਕਿ ਅਮਲੀ ਤੌਰ 'ਤੇ ਕੁਝ ਅਮਲ ਕੀਤੀਆਂ ਹੀ ਮਸਲੇ ਹੱਲ ਹੁੰਦੇ ਨੇ। ਕਿ ਖਾਲੀ ਇਹ ਕਹਿ ਦੇਣਾ ਕਿ ਅਸੀਂ ਜਨਾਬ ਉਹਨਾਂ ਨੂੰ ਰਿਲੀਫ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਇਹ ਮਾफ़ ਕਰ ਦਿਆਂਗੇ, ਅਸੀਂ ਉਹਨਾਂ ਨੂੰ ਉਹ ਮਾफ़ ਕਰ ਦਿਆਂਗੇ। ਤੁਸੀਂ ਇਹ ਦੇਖੋ 58 ਤੋਂ ਲੈ ਕੇ 58 ਸਲਾਬ ਆਇਆ ਉਦੋਂ ਵੀ ਇਹੋ ਜਿਹੀਆਂ ਗੱਲਾਂ, ਅਸੀਂ ਸਲਾਬ ਆਇਆ ਉਦੋਂ ਵੀ ਇਹੋ ਜਿਹੀਆਂ ਗੱਲਾਂ, 2010 ਵਿੱਚ ਸਲਾਬ ਆਇਆ ਉਦੋਂ ਵੀ ਇਹੋ ਜਿਹੀਆਂ ਗੱਲਾਂ, ਕਿ ਜੋ ਉਹ ਕਹਿੰਦੇ ਨੇ ਜੈ ਤਨ ਲਾਗੇ ਸੋਈ ਤਨ ਜਾਣੇ, ਹੋਰ ਗੱਲਾਂ ਕਰਨ ਸੁਖਾਲੀਆਂ ਉਹ, ਕਿ ਜਿਨ੍ਹਾਂ 'ਤੇ ਗੁਜ਼ਰਦੀ ਹੈ, ਜਿਨ੍ਹਾਂ 'ਤੇ ਵਾਪਰਦੀ ਹੈ, ਜਿਹੜੇ ਉਸ ਪ੍ਰੋਸੈਸ 'ਚੋਂ ਗੁਜ਼ਰਦੇ ਨੇ, ਜਿਹੜੇ ਉਸ ਤਕਲੀਫ ਨੂੰ ਜਰਦੇ ਨੇ, ਜਿਹੜੇ ਉਸ ਅਜ਼ਾਬ ਨੂੰ ਸਹਿੰਦੇ ਨੇ, ਜਿਹੜੇ ਉਸ ਅਜ਼ੀਅਤ ਨੂੰ ਬਰਦਾਸ਼ਤ ਕਰਦੇ ਨੇ, ਇਹ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕਿੰਨੇ ਸੀਜ਼ਨ ਲੱਗੇ ਨੇ। ਉਹ ਮੱਝ ਜਿਹੜੀ ਕਿ ਪੂਰੇ ਘਰ ਨੂੰ ਪਾਲਦੀ ਹੈ, ਉਹ ਮੱਝ ਖਰੀਦਣ ਲਈ ਉਹਨੂੰ ਕੀ ਕੁਝ ਵੇਚਣਾ ਪਿਆ ਹੈ, ਕਿੰਨੇ ਸੀਜ਼ਨ ਉਹਨਾਂ ਨੇ ਪੈਸੇ ਇਕੱਠੇ ਕੀਤੇ ਨੇ, ਤੇ ਉਹ ਮੱਝ ਖਰੀਦੀ ਹੈ, ਉਹ ਭੇਡ ਖਰੀਦੀ ਹੈ, ਉਹ ਬੱਕਰੀ ਖਰੀਦੀ ਹੈ, ਫਿਰ ਕਿਤੇ ਜਾ ਕੇ ਇਸ ਕਾਬਲ ਹੋਏ ਨੇ ਕਿ ਉਹਨਾਂ ਦੇ ਨਿਆਣੇ ਦੁੱਧ ਪੀ ਸਕਣ, ਫਿਰ ਇਸ ਕਾਬਲ ਹੋਏ ਨੇ ਕਿ ਉਹ ਜੀਣ ਦਾ ਕੁਝ ਆਰ ਕਰ ਸਕਣ। ਤੇ ਉਹ ਫਸਲਾਂ ਜਿਹੜੀਆਂ ਕਿ ਬਰਬਾਦ ਹੋ ਗਈਆਂ, ਉਹਨੂੰ ਸਿਰਫ ਤੁਸੀਂ ਜ਼ਰਈ ਮਾਲੀਆ ਅਭਿਆਨਾ ਉਰਾ ਪਰਾਂ ਦੀ ਸ਼ੈਵਾਂ ਜਿਹੜੀਆਂ ਨੇ ਉਹ 1-2 ਸੀਜ਼ਨਾਂ ਵਿੱਚ ਮਾफ़ ਕਰਕੇ ਤੁਸੀਂ ਕਿਹੜਾ ਕੋਈ ਪਹਾੜ ਖੋਦ ਲੈਣਾ, ਕੀ ਕਰ ਲੈਣਾ ਜਿਹੜਾ ਉਹਦੇ 'ਚ। ਉਸ ਬੰਦੇ ਤੋਂ ਪੁੱਛੋ, ਰਹੀ ਮਹਿਕਮੇ ਵਾਲੇ ਭੱਜੇ ਫਿਰਦੇ ਨੇ, ਤੁਸੀਂ ਸਾਡੇ ਬਾਕੀਦਾਰ ਹੋ। ਬਾਕੀਦਾਰੀ ਦਾ ਵੀ ਇਹ ਹੁੰਦਾ ਹੈ ਕਿ ਜੋ ਮਾਲੀਏ ਦਾ ਅਭਿਆਨੇ ਦਾ ਜੋ ਬਾਕੀਦਾਰ ਹੁੰਦਾ ਉਹਦੀ ਜ਼ਮਾਨਤ ਨਹੀਂ ਹੁੰਦੀ ਜਦ ਤੱਕ ਉਹ ਕੋਠਾ ਵੇਚ ਕੇ, ਮਈ ਪਸ਼ੂ ਵੇਚ ਕੇ, ਜਦ ਤੱਕ ਉਹ ਕਰਜ਼ੇ ਦੀ ਰਕਮ ਸਨੇ ਸੂਦ ਦੇ ਅਦਾ ਨਾ ਕਰੇ, ਯਾਰ ਹੋਣੀ ਜਾਂ ਸਲਾਖਾਂ ਦੇ ਪਿੱਛੇ ਪੈਣ। ਤੇ ਇੱਥੇ ਜਿਸ ਕਿਸਮ ਦੀ ਸੂਰਤ ਹਾਲ ਸੀ ਕਿ ਫੀ ਏਕੜ ਪੈਦਾਵਾਰ ਜਿਹੜੀ ਹੈ ਉਨੀ ਨਹੀਂ ਹੁੰਦੀ ਜਿੰਨੀ ਕਿ ਫੀ ਏਕੜ ਤੇ ਅਖਰਾਜਾਤ ਹੁੰਦੇ ਨੇ। ਉੱਤੋਂ ਫਿਰ ਹੜ੍ਹ ਦੇ ਜੋ ਤਬਾਹੀਆਂ ਫੈਲਾਈਆਂ ਨੇ, ਉਸ ਪਾਰੂ ਜੋ ਕਿਆਮਤ ਲੋਕਾਂ ਤੇ ਗੁਜ਼ਰੀ ਔਰ ਗੁਜ਼ਰ ਰਹੀ ਹੈ, ਅਜੇ ਉਸ ਪ੍ਰੋਸੈਸ 'ਚੋਂ ਅਸੀਂ ਨਿਕਲੇ ਨਹੀਂ, ਨਿਕਲਣ ਲੱਗੇ ਪਤਾ ਨਹੀਂ ਕਿੰਨੇ ਕੁ ਸਾਨੂੰ ਸੀਜ਼ਨ ਲੱਗਣੇ ਨੇ। ਤੇ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਪਤਾ ਕੀ ਹੈ, ਉਹ ਹੈ ਲੂਣ ਦਾ ਡਲਾ, ਜਿਹੜਾ ਜ਼ਖਮਾਂ ਦੇ ਘਸਾਈ ਜਾਓ, ਅਗਲਾ ਭਾਵੇਂ ਫੁੜਕ ਜਾਏ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਨਹੀਂ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।